ਅਸੀਂ ਦਿੱਲੀ ਦੇ ਮੋਰਚੇ 'ਚੋਂ ਅਸੀਂ ਲਾਸ਼ਾਂ ਢੋਈਆਂ ਆਪਣੇ ਮੋਢਿਆਂ ਤੇ। ਬੀਜੇਪੀ ਦੇ ਉੱਥੇ ਧੱਕੇ ਦੇ ਨਾਲ ਸਾਡੇ 3 ਕਾਲੇ ਕਾਨੂੰਨ ਲਿਆਂਦੇ ਸੀਗੇ। ਉਹ ਕਹਿੰਦੇ ਕਿ ਜੇ ਇਹ ਵਿਰੋਧ ਵੀ ਸਾਡਾ ਹੀ ਕਰਦੇ ਨੇ ਤੇ ਜਦੋਂ ਕਿਸਾਨ ਨਿਧੀ ਯੋਜਨਾ ਦੇ ਤਹਿਤ 6-6000 ਰੁਪਈਆ ਵੀ ਸਾਡੇ ਤੋਂ ਲਈ ਜਾਂਦੇ, ਫਿਰ ਜਾਂ ਤਾਂ ਪੈਸੇ ਨਾ ਲੈਣਗੇ। ਇਹ ਆਪਣੇ ਘਰੋਂ ਦਿੰਦੇ ਆ, ਸਾਡਾ ਟੈਕਸ ਤੇ ਸਾਡੇ ਤੋਂ ਟੈਕਸ ਲੈਂਦੇ ਆ। ਅਸੀਂ ਸਵੇਰ ਤੋਂ ਉੱਠਦੇ ਜਦੋਂ ਵੋਟਸ ਕਰਦੇ ਉਦੋਂ ਤੋਂ ਟੈਕਸ ਦਿੰਦੇ ਆ। ਇਹ ਸਾਡੀ ਇਹ ਕੱਪੜੇ ਘਰੋਂ ਥੋੜ੍ਹਾ ਦਿੰਦੇ ਆ। ਲੱਖਾਂ ਦੀ ਗਿਣਤੀ ਨੇ ਇਹ ਵੀ ਇਹਨਾਂ ਦੇ ਵਹਿਮ ਕੱਢ ਦਿੱਤੇ ਏਜੰਸੀਆਂ ਦੇ ਔਰ ਸਰਕਾਰ ਦੇ ਵੀ ਲੋਕ ਸੁੱਤੇ ਨਹੀਂ। ਜ਼ਰੂਰ ਜਿਹੜਾ ਆਪਣਾ ਲੈਵਲ ਉੱਪਰ ਥੱਲੇ ਹੋ ਜਾਂਦਾ ਆ। ਜਿਹੜਾ ਇਹ ਨਹੀਂ ਬਣਾਇਆ ਹੈਗਾ ਮੰਦਰ, ਹੈ ਨਾ, ਤੁਹਾਨੂੰ ਵੀ ਪਤਾ ਹੋਣਾ ਆ। ਉਹ ਜਿਹੜੇ ਮੰਦਰ ਦੇ ਵਿੱਚ ਜਿਹਦੇ ਕਹਿੰਦੇ ਆ ਅਸੀਂ ਮਜ਼ਦੂਰਾਂ ਦੇ ਨਾਲ ਆ, ਜਿਹੜੇ ਸਾਡੇ ਸ਼ਡਿਊਲ ਕਾਸਟ ਭਰਾ ਆ, ਵੀਰ ਆ ਸਾਡੇ, ਉਹਨਾਂ ਨੂੰ ਤਾਂ ਇਹ ਮੰਦਰ ਦੇ ਲਾਗੇ ਵੀ ਨਹੀਂ ਜਾਣ ਦਿੰਦੇ। ਦੁੱਧ ਧੋਤੀ ਸਰਕਾਰ ਆ, 15-15 ਲੱਖ ਦੀਆਂ ਗੱਲਾਂ ਕਰਨ ਵਾਲੀ। ਕਹਿੰਦੇ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਾਂਗੇ, ਐਮਐਸਪੀ ਦਾ ਗਰੰਟੀ ਦੇਵਾਂਗੇ। ਝੂਠੀ ਸਰਕਾਰ ਆ। ਤੁਸੀਂ ਤਸਵੀਰ ਦੇਖ ਰਹੇ ਹੋਵੋਗੇ, ਸ਼ੁਭ ਕਰਨ ਦੀ ਤਸਵੀਰ ਹੈ ਤੇ FIR ਦੀ ਨਾਲ ਕਾਪੀ ਲੱਗੀ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਧਰ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA, ਪੰਜਾਬੀ TV USA ਤੁਸੀਂ ਵੇਖ ਰਹੇ ਹੋ। ਇਸ ਸਮੇਂ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਭਾਜਪਾ ਦੇ ਵੱਲੋਂ ਇੱਧਰ ਪ੍ਰਬੰਧ ਕੀਤਾ ਗਿਆ ਸੀ, ਪਰ ਕਿਸਾਨ ਇੱਥੇ ਮੌਜੂਦ ਨੇ। ਹਰੇਕ ਜਗ੍ਹਾ ਵਿਰੋਧ ਹੋ ਰਿਹਾ ਤੇ ਇੱਥੇ ਵੀ ਕਿਸਾਨ ਮੌਜੂਦ ਨੇ। ਇੱਧਰ ਤੁਸੀਂ ਤਸਵੀਰ ਦੇਖ ਰਹੇ ਹੋਵੋਗੇ, ਸ਼ੁਭ ਕਰਨ ਦੀ ਤਸਵੀਰ ਹੈ ਤੇ FIR ਦੀ ਨਾਲ ਕਾਪੀ ਲੱਗੀ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਇੱਧਰ ਕਿਸਾਨ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਲਿਖਿਆ ਹੋਇਆ ਹੈ ਭਾਜਪਾ ਭਜਾਓ ਦੇਸ਼ ਬਚਾਓ, ਮੋਦੀ ਸਰਕਾਰ ਮੁਰਦਾਬਾਦ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਾਰਨ ਹੈ ਤੁਸੀਂ ਇਹਨਾਂ ਦੀ ਜਿਹੜਾ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਇੱਥੇ ਪ੍ਰਚਾਰ ਕਰਨ ਆਏ ਨੇ, ਤੁਸੀਂ ਉੱਥੇ ਪਹੁੰਚੇ ਹੋ ਤੇ ਵਿਰੋਧ ਕਰ ਰਹੇ ਹੋ, ਕਾਰਨ ਕੀ ਨੇ? ਅਸੀਂ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਾਂ, ਜੋ ਕਿ ਆਪਣੇ ਸਾਡੇ ਕਿਸਾਨਾਂ ਦਾ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ। ਇਹ ਉਹਨਾਂ ਦਾ ਫੰਕਸ਼ਨ ਆ, ਉਹਨਾਂ ਦੇ ਫੰਕਸ਼ਨ ਕਰਕੇ ਅਸੀਂ ਵਿਰੋਧ ਕਰਦੇ ਹਾਂ ਸ਼ਾਂਤਮਈ ਨਾਲ। ਤੇ ਲੋਕ ਜੋ ਪਰਮਿਸ਼ਨ ਸੀਗੀ ਉਹ ਖਤਮ ਹੋ ਚੁੱਕੀ ਆ। ਇਹ ਪੁਲਿਸ ਪ੍ਰਸ਼ਾਸਨ ਸਾਨੂੰ ਰੋਕ ਕੇ ਖੜਾ ਤੇ ਧੱਕਾ ਕਰਨ ਡਿਆ ਤੇ ਟਾਈਮ ਪਰਮਿਸ਼ਨ ਦਾ ਲੰਘ ਚੁੱਕਾ, ਰਸਤਾ ਰੋਕ ਕੇ ਬੈਠੇ ਆ। ਇਹ ਇਹਨਾਂ ਦਾ ਫੰਕਸ਼ਨ ਹੁਣ ਬੰਦ ਹੋਣਾ ਚਾਹੀਦਾ। ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਮੋਦੀ ਸਰਕਾਰ ਪਹਿਲਾਂ ਵੀ ਧੱਕਾ ਕਰਦੀ, ਹੁਣ ਵੀ ਕਰਦੀ ਆ। ਇਹ ਤਾਂ ਡਾਕਟਰ ਅੰਬੇਦਕਰ ਦਾ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ। ਇਹ ਕੁਝ ਲੋਕ ਹੈਗੇ ਆ ਜੋ ਪੈਸਿਆਂ ਦੇ ਲਾਲਚ 'ਚ ਆ ਕੇ ਆ ਗਏ, ਉਹ ਇਹਨਾਂ ਨਾਲ ਤੁਰਿਓ ਆ। ਇਹਨਾਂ ਨੂੰ ਨਹੀਂ ਤੁਰਨਾ ਚਾਹੀਦਾ। ਘੱਟ ਗਿਣਤੀ ਦੇ ਮੋਦੀ ਬਰਖਲਾਫ ਆ, ਉਹ ਹਿੰਦੂ ਰਾਜ ਲਾਉਣਾ ਚਾਹੁੰਦਾ। ਅਸੀਂ ਇਹਨਾਂ ਘੱਟ ਗਿਣਤੀਆਂ ਦੇ ਨਾਲ ਖੜੇ ਆ ਜੋ ਕਿਸਾਨ ਵਾ। ਅਸੀਂ ਉਹਨਾਂ ਦੇ ਨਾਲ ਮੋਢੇ ਜੋੜ ਕੇ ਖੜੇ ਆ। ਪਰਸੋਂ ਵੀ ਤੁਸੀਂ ਸ਼ਾਇਦ ਵਿਰੋਧ ਕੀਤਾ ਸੀ ਇਸੇ ਤਰੀਕੇ। ਉਸ ਦਿਨ ਉਹਨਾਂ ਨੇ ਹੋਰ ਰੰਗ ਦੇ ਦਿੱਤਾ, ਮੋਰਿਓਂ ਭਾਈਚਾਰੇ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਉਹਨੂੰ ਕਿਵੇਂ ਦੇਖਦੇ ਹੋ? ਔਰ ਭਾਈਚਾਰੇ ਨੂੰ ਜਿਹੜੇ ਕੁਝ ਲੋਕ ਹੈਗੇ ਆ ਕਟੜਾ ਉਹ ਦਿੰਦੇ ਆ, ਜੋ ਇਹਨਾਂ ਨੇ ਮਾਇਆ ਮੂਆ ਦੇ ਕੇ ਜੋ ਕਰਦੇ ਆ ਕਰਾ ਲੈਂਦੇ ਆ। ਉਹ ਸਰਕਾਰ ਸਰਮਾਏਦਾਰ ਹੈਗੀ ਆ। ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਉਹ ਨਹੀਂ ਹੋਣਾ ਚਾਹੀਦਾ। ਅਸੀਂ ਭਾਈਚਾਰੇ ਦੇ ਨਾਲ ਵਾਂ। ਅਸੀਂ ਜਿਹੜਾ ਸੰਵਿਧਾਨ ਆ ਉਹਨੂੰ ਖਤਮ ਕਰਨਾ ਚਾਹੁੰਦੇ। ਅਸੀਂ ਸੰਵਿਧਾਨ ਦੇ ਨਾਲ ਖੜੇ ਆ। ਇਸ ਕਰਕੇ ਘੱਟ ਗਿਣਤੀਆਂ ਦੀ ਜੋ ਸਰਕਾਰ ਆ ਇਹ ਖਤਮ ਕਰਨਾ ਚਾਹੁੰਦੀ ਆ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ। ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ? ਤੁਸੀਂ ਵਿਰੋਧ ਕਰ ਰਹੇ ਹੋ, ਤੁਸੀਂ ਭਾਜਪਾ ਭਜਾਓ ਦੇਸ਼ ਬਚਾਓ ਦਾ ਨਾਅਰਾ ਦੇ ਰਹੇ ਹੋ, ਪਰ ਜਦੋਂ ਉਹਨਾਂ ਨਾਲ ਗੱਲ ਕਰਦੇ ਹੋ ਮੋਰਿਓਂ ਕਹਿੰਦੇ ਵੀ ਸਾਨੂੰ ਲੈਵਲ ਪਲੇਇੰਗ ਗਰਾਊਂਡ ਮਿਲਣੀ ਚਾਹੀਦੀ ਹੈ, ਸਾਰਿਆਂ ਨੂੰ ਹੱਕ ਹੈ ਚੋਣਾਂ ਲੜਨ ਦਾ, ਪ੍ਰਚਾਰ ਕਰਨ ਦਾ, ਸਾਨੂੰ ਕਿਸਾਨ ਰੋਕ ਰਹੇ ਨੇ। ਦੇਖੋ ਜੀ, ਜਿਹੜੀ ਇਹ ਹੱਕ ਦੀ ਗੱਲ ਕਰਦੀ ਆ, ਅਸੀਂ ਇੱਕ ਹਿੰਦੁਸਤਾਨ ਦੇ ਵਸਿੰਦੇ ਆ। ਸਾਡਾ ਹੱਕ ਆ ਦਿੱਲੀ ਜਾਣਾ। ਸਾਨੂੰ ਪਹਿਲਾਂ ਵੀ 1 ਸਾਲ ਤੇ 13 ਦਿਨ ਰੋਕਿਆ ਗਿਆ। ਸਾਡੇ ਅਨੇਕਾਂ ਜਿਹੜੇ ਕਿਸਾਨ ਮਜ਼ਦੂਰ ਸੀ ਸ਼ਹੀਦ ਹੋਏ। ਉਦੋਂ ਸਾਡਾ ਹੱਕ ਉਹਨਾਂ ਨੂੰ ਯਾਦ ਨਹੀਂ ਆਇਆ। ਹੁਣ ਅਸੀਂ ਫੇਰ ਦੁਬਾਰਾ ਉੱਥੇ ਗਏ ਹਾਂ। ਹੁਣ ਅੱਜ ਕੱਲ 100 ਦਿਨ ਹੋ ਗਿਆ ਜੀ। ਲੱਖਾਂ ਦੀ ਗਿਣਤੀ ਨੇ ਇਹ ਵੀ ਇਹਨਾਂ ਦੇ ਵਹਿਮ ਕੱਢ ਦਿੱਤੇ ਏਜੰਸੀਆਂ ਦੇ ਔਰ ਸਰਕਾਰ ਦੇ ਵੀ ਲੋਕ ਸੁੱਤੇ ਨਹੀਂ। ਜ਼ਰੂਰ ਜਿਹੜਾ ਆਪਣਾ ਲੈਵਲ ਉੱਪਰ ਥੱਲੇ ਹੋ ਜਾਂਦਾ ਆ। ਉਹ ਸਾਡੇ ਹੱਕਾਂ ਦੀ ਗੱਲ ਕਰਦੇ ਆ। ਇਹ ਜਿਹੜੀ ਮੋਦੀ ਸਰਕਾਰ ਆ ਜੁਮਲੇਬਾਜ਼ ਆ। ਜਿਹੜਾ ਇਹ ਨਹੀਂ ਬਣਾਇਆ ਹੈਗਾ ਮੰਦਰ, ਹੈ ਨਾ, ਤੁਹਾਨੂੰ ਵੀ ਪਤਾ ਹੋਣਾ ਆ। ਉਹ ਜਿਹੜੇ ਮੰਦਰ ਦੇ ਵਿੱਚ ਜਿਹਦੇ ਕਹਿੰਦੇ ਆ ਅਸੀਂ ਮਜ਼ਦੂਰਾਂ ਦੇ ਨਾਲ ਆ, ਜਿਹੜੇ ਸਾਡੇ ਸ਼ਡਿਊਲ ਕਾਸਟ ਭਰਾ ਆ, ਵੀਰ ਆ ਸਾਡੇ, ਉਹਨਾਂ ਨੂੰ ਤਾਂ ਇਹ ਮੰਦਰ ਦੇ ਲਾਗੇ ਵੀ ਨਹੀਂ ਜਾਣ ਦਿੰਦੇ। ਇਹ ਹਾਂਜੀ, ਰਾਮ ਮੰਦਰ ਦੀ ਮੈਂ ਗੱਲ ਕਰ ਰਿਹਾ। ਕਿਉਂਕਿ ਇਹ ਇੱਥੇ ਆ ਕੇ ਇਹਨਾਂ ਨੂੰ ਗੁੰਮਰਾਹ ਕਰਦੇ ਨੇ। ਜਿਹੜੀ ਇਹਨਾਂ ਦੀ ਦਿਹਾੜੀ ਸੀਗੀ ਉਹ ਦੱਸੋ ਕਿਹਨੇ ਵਧਾਈ ਆ? ਜਿਹੜੀ 8 ਘੰਟੇ ਤੋਂ 12 ਘੰਟੇ ਕਰ ਦਿੱਤੀ, ਇਹ ਵੀ ਮੋਦੀ ਸਰਕਾਰ ਨੇ ਵਧਾਈ ਆ। ਕਿੰਨੀ ਵਾਰੀ ਜਿਹੜਾ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਸੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ। ਕਿੰਨਾ ਉਹਦੇ ਵਿੱਚ ਫੇਰ ਬਦਲ ਕੀਤਾ ਗਿਆ। ਇਹ ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਅਸੀਂ ਜਿਹੜੀ ਸ਼ਡਿਊਲ ਕਾਸਟ ਦੇ ਨਾਲ ਆ ਜਿਹਦਾ ਮਜ਼ਦੂਰ, ਪਰ ਇਹ ਲੋਕਾਂ ਨੂੰ ਇੱਕ ਗੁੰਮਰਾਹ ਕਰਕੇ ਜਿਹੜਾ ਜੁਮਲੇਬਾਜ਼ੀ ਦਾ ਜਿੱਦਾਂ 15 ਲੱਖ ਦੇਣ ਦਾ ਵਾਅਦਾ ਕੀਤਾ ਸੀ ਇਹ ਸਰਕਾਰ ਨੇ,
ਉਹ ਤਾਂ ਕਿਸੇ ਨੂੰ ਮਿਲਿਆ ਨਹੀਂ। ਇੱਥੇ ਇੱਕ ਮੈਂ ਤੁਹਾਡਾ ਬਿਆਨ ਲੈਣਾ ਚਾਹੂੰਗਾ ਸੀ ਜਿਹੜੇ ਸ਼ੀਤਲ ਅੰਗੁਰਾਲ ਹੁਣੀ ਨਹੀਂ ਆਪਾਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਗਏ ਨੇ, ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ। ਉਹ ਕਹਿੰਦੇ ਕਿ ਜੇ ਇਹ ਵਿਰੋਧ ਵੀ ਸਾਡਾ ਹੀ ਕਰਦੇ ਨੇ ਤੇ ਜਦੋਂ ਕਿਸਾਨ ਨਿਧੀ ਯੋਜਨਾ ਦੇ ਤਹਿਤ 6-6000 ਰੁਪਈਆ ਵੀ ਸਾਡੇ ਤੋਂ ਲਈ ਜਾਂਦੇ, ਫਿਰ ਜਾਂ ਤਾਂ ਪੈਸੇ ਨਾ ਲੈਣ ਕਹਿੰਦੇ। ਇਹ ਆਪਣੇ ਘਰੋਂ ਦਿੰਦੇ ਆ, ਸਾਡਾ ਟੈਕਸ ਤੇ ਸਾਡੇ ਤੋਂ ਟੈਕਸ ਲੈਂਦੇ ਆ। ਅਸੀਂ ਸਵੇਰ ਤੋਂ ਉੱਠਦੇ ਜਦੋਂ ਬੁਰਸ਼ ਕਰਦੇ ਉਦੋਂ ਤੋਂ ਟੈਕਸ ਦਿੰਦੇ ਆ। ਇਹ ਸਾਡੀ ਇਹ ਆਪਣੇ ਘਰੋਂ ਥੋੜਾ ਦਿੰਦੇ ਆ, ਇਹ ਆਪਣੇ ਘਰੋਂ ਨਹੀਂ ਦਿੰਦੇ ਕੋਈ, ਇਹ ਆਪਣੇ ਘਰੋਂ ਦੇਣ ਫੇਰ ਅਸੀਂ ਮੰਨਦੇ ਆ ਵੀ 6000 ਆਪਣੇ ਘਰੋਂ ਦਿੱਤਾ ਕਿਸੇ ਨੇ, ਕਿਸੇ ਮੰਤਰੀ ਨੇ, ਕਿਸੇ ਐਮਐਲਏ ਨੇ, ਕੋਈ ਆਪਣੇ ਘਰੋਂ ਨਹੀਂ ਦਿੰਦਾ ਜਨਤਾ ਨੂੰ। ਉਹ ਸਾਡਾ ਟੈਕਸ ਸਾਨੂੰ ਦਿੰਦੇ ਆ, ਸਾਡਾ ਹੀ ਵਾਪਸ ਕਰਕੇ ਤੇ ਉਹਦੇ 'ਚ ਹੀ ਨੰਬਰ ਬਣਾ ਦਿਓ। ਇਹ ਵੀ ਦੇਖਿਆ ਹੋਣਾ ਜਿਹੜਾ ਪੰਜਾਬ ਦੇ ਵਿੱਚੋਂ ਜਿਹੜੀ ਆਪਣੀਆਂ ਸਾਰੀਆਂ ਸਟੇਟਾਂ ਆ ਉਹਦੇ ਵਿੱਚੋਂ ਕਿੰਨਾ ਟੈਕਸ ਜਿਹੜਾ ਇਕੱਠਾ ਹੋ ਕੇ ਸੈਂਟਰ ਜਾਂਦਾ, ਸੈਂਟਰ ਤੋਂ ਵਾਪਸ ਆਉਂਦਾ। GST ਜਿਹੜਾ ਹਾਂ ਜਿਹੜਾ ਸਭ ਤੋਂ ਘੱਟ ਜਿਹੜਾ ਵਾਪਸੀ ਪੈਸਾ ਉਹ ਕੱਲੇ ਪੰਜਾਬ ਨੂੰ ਆਉਂਦਾ। ਕੀ ਗੱਲ ਪੰਜਾਬ ਹਮੇਸ਼ਾ ਹੀ ਆਪਣਾ ਜਿਹੜਾ ਆ ਖੂਨ ਪਸੀਨੇ ਦੀ ਕਮਾਈ ਸੈਂਟਰ ਨੂੰ ਦੇਵੇ ਤੇ ਉਹਦੇ ਵਿੱਚੋਂ ਉਹਦੇ ਵਿੱਚੋਂ ਜਿਹੜੇ ਮੰਤਰੀ ਲੋਕ ਆ ਉਹ ਖਾ ਲੈਣ। ਜਿਹੜਾ 2000 ਰੁਪਈਆ ਇਹ ਕਹਿੰਦੇ ਅਸੀਂ ਦਿੰਨੇ ਆ, ਇਹ ਤਾਂ ਕਿਸਾਨਾਂ ਦੀ ਮਿਹਨਤ ਦਾ ਆ, ਹਨਾ। ਅਸੀਂ ਤਾਂ ਕਹਿੰਦੇ ਆ ਤੁਸੀਂ ਸਾਨੂੰ ਨਾ ਦਿਓ 2000 ਵੀ, ਪਰ ਜਿਹੜੀ ਅਨੁਮਾਨਿਤ ਲਾਗਤ ਆ ਸਵਾਮੀਨਾਥਨ ਰਿਪੋਰਟ ਆ ਉਹ ਲਾਗੂ ਕਰੋ। ਜਿਹੜੀ ਦਿਹਾੜੀ ਆ ਗਰੀਬ ਦੀ ਮਜ਼ਦੂਰ ਦੀ ਉਹ ਵਧਾਓ। ਕੀ ਲੋੜ ਪੈ ਗਈ? ਭਾਜਪਾ ਵਾਲੇ ਤਾਂ ਕਹਿੰਦੇ ਸਾਨੂੰ ਜੀਣ ਨਹੀਂ ਦੇ ਰਹੇ, ਕਿਸਾਨ ਬੜਾ ਪਿੱਛੇ ਪਏ ਹੋ। ਦੇਖੋ 650 ਦੇ ਉੱਤੇ ਕਿਸਾਨ ਸ਼ਹੀਦ ਹੋ ਕੇ ਅਸੀਂ ਦਿੱਲੀ ਦੇ ਮੋਰਚੇ 'ਚੋਂ ਅਸੀਂ ਲਾਸ਼ਾਂ ਢੋਈਆਂ ਆਪਣੇ ਮੋਢਿਆਂ ਤੇ। ਬੀਜੇਪੀ ਦੇ ਉੱਥੇ ਧੱਕੇ ਦੇ ਨਾਲ ਸਾਡੇ 3 ਕਾਲੇ ਕਾਨੂੰਨ ਲਿਆਂਦੇ ਸੀਗੇ, ਅਸੀਂ ਉਹਨਾਂ ਨੂੰ ਕੈਂਸਲ ਕਰਾਉਂਦੇ ਅਸੀਂ 750 ਦੇ ਉੱਤੇ ਕਿਸਾਨ ਸ਼ਹੀਦ ਕਰਾ ਲਏ। ਅੱਜ ਸ਼ੰਭੂ ਬਾਰਡਰ ਦੇ ਉੱਤੇ ਫੇਰ ਸਾਡੇ 7-8 ਕਿਸਾਨ ਸ਼ਹੀਦ ਹੋ ਗਏ ਆ। 400 ਦੇ ਉੱਤੇ ਸਾਡੇ ਕਿਸਾਨ ਫੱਟਰ ਕਰ ਦਿੱਤੇ ਆ, ਟਰੈਕਟਰ ਸਾਡੇ ਤੋੜ ਦਿੱਤੇ ਆ। ਇਹ ਕਿੱਥੇ ਦੁੱਧ ਧੋਤੀ ਸਰਕਾਰ ਆ? 15-15 ਲੱਖ ਦੀਆਂ ਗੱਲਾਂ ਕਰਨ ਵਾਲੀ। ਕਹਿੰਦੇ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਾਂਗੇ, ਐਮਐਸਪੀ ਦਾ ਗਾਰੰਟੀ ਦੇਵਾਂਗੇ। ਝੂਠੀ